ਪੰਜਾਬੀ ਰੇਡੀਓ युवा से सुन रहे ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਇਹ ਹਰੇਕ ਵੀਰਵਾਰ ਨੂੰ ਹੁੰਦੇ ਨੇ ਜੀ 2:30 ਵਜੇ ਤੋਂ ਲੈ ਕੇ 3 ਵਜੇ ਤੱਕ, ਜਿਸ ਦੇ ਵਿੱਚ ਅੱਜ ਕਾਲਾਂ ਨਹੀਂ ਲਈਆਂ ਜਾਂਦੀਆਂ। ਸਿਰਫ ਤੇ ਸਿਰਫ ਜੋ ਮੰਗਲਵਾਰ ਨੂੰ ਉਹ ਸੁਣਦੇ ਨੇ ਉਹ ਇਲਾਜ ਦੱਸਦੇ ਨੇ, ਤਾਂ ਹੋਰ ਕੁਛ ਵਾਧੂ ਇਲਾਜ ਦੱਸੇ ਜਾਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਕਾਲਸ ਮੰਗਲਵਾਰ ਲਈਆਂ ਜਾਂਦੀਆਂ। ਤੁਸੀਂ 4 ਤੋਂ 5:30 ਦੇ ਵਿੱਚ ਕਾਲ ਕਰ ਸਕਦੇ ਹਾਂ। ਵੀਰਵਾਰ ਨੂੰ ਜਗਵੀਰ ਸਿੰਘ ਜੀ ਕਾਲਸ ਨਹੀਂ ਲੈਂਦੇ। ਸਾਡੇ ਕੋਲ ਕੋਈ ਡਾਕਟਰ ਵੀ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ। ਸਿਰਫ ਤੇ ਸਿਰਫ ਬਜ਼ੁਰਗਾਂ ਦੇ ਦੱਸੇ ਹੋਏ ਨੁਸਖੇ ਆ, ਉਹਨਾਂ ਨੂੰ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਵਰਤਦੇ ਹਾਂ, ਜਿਨ੍ਹਾਂ ਦੀ ਸਾਨੂੰ ਫੀਡਬੈਕ ਵੀ ਆਉਂਦੀ ਆ, ਬਹੁਤ ਚੰਗੇ ਰਿਜ਼ਲਟ ਆਉਂਦੇ ਆ। ਪਰ ਆਪਣੀ ਸਿਹਤ ਦੇਖ ਕੇ ਚੀਜ਼ ਨੂੰ ਖਾਣਾ ਹੈ। ਤੁਹਾਨੂੰ ਕਿਵੇਂ ਬਾਏ ਆ, ਗਰਮੀ ਆ, ਕਿਸੇ ਚੀਜ਼ ਤੋਂ ਐਲਰਜੀ ਤਾਂ ਨਹੀਂ, ਇਸ ਤਰ੍ਹਾਂ ਤੁਸੀਂ ਇਹ ਕਰ ਸਕਦੇ ਹਾਂ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜੇ ਨੇ ਜੀ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਅੱਜ ਕੁਝ ਨੁਸਖੇ ਜਿਹੜੇ ਪਿਛਲੇ ਹਫ਼ਤੇ ਰਹਿ ਗਏ ਸੀਗੇ ਪਹਿਲਾਂ ਉਹ ਦੱਸਦੇ ਆਂ, ਫਿਰ ਅੱਗੇ ਨਵੇਂ। ਪਿਛਲੇ ਹਫ਼ਤੇ ਲੀਵਰ ਦਾ ਰਹਿ ਗਿਆ ਸੀਗਾ, ਲੀਵਰ ਵਾਸਤੇ ਪੁੱਛਦੇ ਸੀਗੇ। ਉਹ ਤੁਸੀਂ ਐਂ ਕਰਨਾ ਹੈਗਾ, 1 ਕੱਪ ਪਾਣੀ ਦਾ ਲੈਣਾ ਹੈਗਾ, ਉਹਦੇ 20 ਕੁ ਪੱਤੇ ਪੁਦੀਨੇ ਦੇ ਪਾ ਕੇ ਉਬਾਲਣੇ ਹੈਗੇ ਉਹਨੂੰ। ਫਿਰ ਠੰਡਾ ਕਰਕੇ ਉਹਨੂੰ ਉਹਦੇ ਵਿੱਚੋਂ ਨਿੰਬੂ ਨਿਚੋੜ ਲੈਣਾ ਹੈਗਾ, ਤੇ ਨਿਚੋੜ ਕੇ ਤੇ ਅੱਧਾ ਜਿੰਨਾ ਕੁ ਪਾਣੀ ਹੋਊਗਾ ਉਹਦੇ ਵਿੱਚੋਂ ਉਨਾ ਹੀ ਤੁਸੀਂ ਸੰਤਰੇ ਦਾ, ਔਰੰਜ ਦਾ ਜੂਸ ਮਿਲਾ ਲੈਣਾ ਹੈਗਾ। ਇਹ ਤੁਸੀਂ ਆਪਨੇ ਪੀਓ, ਇਹਦੇ ਨਾਲ ਤਾਂ ਲੀਵਰ ਛੇਤੀ ਫਰਕ ਪੈ ਜਾਊਗਾ। ਫਿਰ ਨਹੀਂ ਤਾਂ ਲੌਕੀ ਦਾ ਜੂਸ ਤੁਸੀਂ ਕੱਢਣਾ ਹੈਗਾ, ਅੱਧਾ ਕੁ ਕੱਪ ਤੁਸੀਂ ਲੈ ਲਓ, ਵਿੱਚੋਂ ਅੱਧਾ ਚਮਚਾ ਹਲਦੀ ਦਾ ਪਾਉਣਾ ਹੈਗਾ, 4-5 ਚਮਚੇ ਧਨੀਏ ਦਾ, ਹਰੇ ਧਨੀਏ ਦਾ ਰਸ ਕੱਢ ਕੇ ਪਾਉਣਾ ਹੈਗਾ, ਤੇ ਉਹਦੇ ਵਿੱਚੋਂ ਤੁਸੀਂ ਕਾਲਾ ਨੂਣ ਪਾ ਸਕਦੇ ਹੈਗੇ। ਜੇ ਤੁਹਾਨੂੰ ਉਹ ਜਿਹੜਾ ਬੋਤਲਾਂ ਦਾ ਮਿਲਦਾ ਹੈਗਾ ਜੀ ਆਪਣੇ ਗਲੋਹ ਦਾ ਰਸ, ਉਹ ਤੁਸੀਂ ਆਪਣੇ 5-6 ਚਮਚੇ ਵਿੱਚੋਂ ਗਲੋਹ ਦਾ ਰਸ ਮਿਕਸ ਕਰਕੇ ਉਹ ਪੀਓ, ਇਹ ਠੀਕ ਹੋ ਜਾਊਗਾ ਸਾਰਾ ਲੀਵਰ। ਨਹੀਂ ਤਾਂ ਫਿਰ ਆਪਣੇ ਮੂਲੀਆਂ ਦਾ ਪੱਤਿਆਂ ਦਾ ਜੂਸ ਕੱਢ ਲਓ ਤੁਸੀਂ, ਤੇ ਉਨੇ ਵਿੱਚੋਂ ਤੁਸੀਂ ਚੁਕੰਦਰ ਦਾ ਜੂਸ ਕੱਢ ਲੈਣਾ, ਤੇ 2 ਚਮਚੇ ਵਿੱਚੋਂ ਅਦਰਕ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਜਿਹੜੀ ਸੌਗੀ ਹੁੰਦੀ ਹੈ, 1 ਮੁੱਠੀ ਤੁਸੀਂ ਆਪਣੇ ਸੌਗੀ ਪਾਣੀ ਮੈਂ ਭਿਓ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਇਹਨਾਂ ਨੂੰ ਮਸਲ ਕੇ ਤੋ ਪਾਣੀ ਪੀ ਲੈਣਾ। ਨਹੀਂ ਤਾਂ ਤੁਸੀਂ ਆਪਣੇ ਜਿੰਨੀ ਥੋੜ੍ਹੀ ਬਹੁਤੀ ਸੌਗੀ ਖਾਣੀ ਹੈ ਉਹ ਖਾ ਕੇ ਉੱਪਰ ਤੋਂ ਪਾਣੀ ਪੀ ਲਓ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਰਾਈ ਜਿਹੜੀ ਹੁੰਦੀ ਹੈ ਜੀ, ਰਾਈ ਉਹ ਵੀ ਵਧੀਆ ਕੰਮ ਕਰਦੀ ਹੈਗੀ। 1 ਚਮਚਾ ਰਾਈ ਦਾ ਲੈ ਲੈਣਾ ਹੈਗਾ ਤੁਸੀਂ, 1 ਚਮਚਾ ਅਦਰਕ ਦਾ ਰਸ ਲੈ ਲੈਣਾ, 1 ਚੁਟਕੀ ਵਿੱਚੋਂ ਸਿੰਧਾਂ ਨੂੰ, ਇਹ ਪਾਣੀ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਚਾਹੇ ਰਾਈ ਨੂੰ ਤੁਸੀਂ ਪਾਣੀ ਵਿੱਚ ਭਿਓ ਕੇ ਭਾਵੇਂ ਰੱਖ ਲਓ, 1 ਜੱਗ 'ਚ ਪਾਣੀ 'ਚ 4-5 ਚਮਚੇ ਰਾਈ ਦੇ ਭਿਓ ਕੇ ਤੁਸੀਂ ਰੱਖ ਲਓ, ਭਾਵੇਂ 2-3 ਦਿਨ ਪਿਆ ਰਵੇ ਉਹ ਪਾਣੀ। ਇਹ ਫਿਰ ਤੁਸੀਂ ਆਪਣੇ ਪੀਓ। ਫਿਰ ਸਮਝੋ ਜਿਸ ਤਰ੍ਹਾਂ ਇੱਕ ਕਿਸਮ ਦੀ ਕਾਂਜੀ ਹੋ ਜਾਂਦੀ ਹੈ ਜੀ, ਉਹ ਜਿਸ ਤਰ੍ਹਾਂ ਆਪਾਂ ਕਾਂਜੀ ਬਣਾਉਂਦੇ ਗਾਜਰਾਂ ਦੀ ਕਾਂਜੀ ਬਣਾ ਕੇ ਪੀ ਲਓ, ਉਹ ਵੀ ਤੁਹਾਡੇ ਲੀਵਰ ਵਾਸਤੇ ਵਧੀਆ ਚੀਜ਼ ਹੈ, ਇਹ ਤੁਸੀਂ ਯੂਜ਼ ਕਰ ਸਕਦੇ ਹੋ। ਬਾਕੀ ਜਿਹੜੇ ਪੁੱਛਦੇ ਸੀਗੇ ਬੱਚਿਆਂ ਨੂੰ ਦੁੱਧ ਨਹੀਂ ਹਜਮ ਹੁੰਦਾ, ਉਹ ਆਪਣੇ ਜਦੋਂ ਤੁਸੀਂ ਦੁੱਧ ਉਬਾਲਦੇ ਆ, 1 ਮੱਗ ਜਿਹੜੀ ਹੁੰਦੀ ਮੱਗ, ਉਹ ਤੁਸੀਂ ਦੁੱਧ ਮਾ ਉਬਾਲ ਲਿਆ ਕਰੋ, ਉਹਦੇ ਨਾਲ ਹਜਮ ਹੋ ਜਾਊਗਾ। ਜਾਂ ਫਿਰ ਨਹੀਂ ਬਾਇਬਡਿੰਗ ਹੁੰਦੀ ਹੈਗੀ, ਬਾਇਬਡਿੰਗ ਅੱਧਾ ਚਮਚਾ ਤੁਸੀਂ ਉਹ ਦੁੱਧ ਮਾ ਪਾ ਕੇ ਉਬਾਲ ਲਿਆ ਕਰੋ, ਇਹ ਠੰਡਾ ਕਰਕੇ ਦੁੱਧ ਪਿਲਾਓ ਨਿਆਣੇ ਨੂੰ, ਉਹਨੇ ਹਜਮ ਹੋ ਜਾਊਗਾ ਜੀ। ਜਿਹੜੇ ਲੱਤਾਂ ਦਾ ਦਰਦ ਪੁੱਛਦੇ ਸੀਗੇ, ਲੱਤਾਂ ਦੇ ਵਿੱਚੋਂ ਦਰਦ ਹੁੰਦਾ ਪਿੱਛੇ ਪਿੰਜਣੀਆਂ 'ਚ, ਉਹ ਆਪਣੇ ਤੁਸੀਂ ਦੁੱਧ ਦੇ ਵਿੱਚੋਂ 2-3 ਕਲੀਆਂ ਲਸਣ ਦੀਆਂ ਉਬਾਲ ਲੈਣੀਆਂ ਹੈਗੀਆਂ ਚੰਗੀ ਤਰ੍ਹਾਂ ਐਨ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਲੈ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ, ਇਹ ਤੁਸੀਂ ਕਰ ਸਕਦੇ ਹੈਗੇ। ਫਿਰ ਉਹਨੇ ਪਪੀਤੇ ਦਾ ਜੂਸ ਲੈ ਕੇ ਉਹਦੇ ਵਿੱਚੋਂ 4 ਚਮਚੇ ਤੁਸੀਂ ਅਦਰਕ ਦਾ ਰਸ ਮਿਲਾ ਕੇ ਪੀ ਵੀ ਸਕਦੇ ਹੈਗੇ। ਜਾਂ ਥੋੜ੍ਹੇ 4 ਚਮਚੇ ਤੁਸੀਂ ਪਪੀਤੇ ਦਾ ਜੂਸ ਲੈ ਲਓ, 4 ਚਮਚੇ ਅਦਰਕ ਦਾ ਰਸ ਲੈ ਲਓ, ਇਹਦੀ ਤੁਸੀਂ ਲੱਤਾਂ 'ਤੇ ਮਾਲਿਸ਼ ਵੀ ਕਰ ਸਕਦੇ ਹੈਗੇ। ਫਿਰ ਤੁਸੀਂ ਪਪੀਤਾ ਰੋਜ਼ ਖਾ ਸਕਦੇ ਹੈਗੇ, ਪਪੀਤਾ ਰੋਜ਼ ਖਾ ਸਕਦੇ ਹੈਗੇ। ਫਿਰ ਫੁੱਲ ਮਖਾਣੇ ਜਿਹੜੇ ਹੁੰਦੇ ਹੈਗੇ, ਉਹ 15-20 ਫੁੱਲ ਮਖਾਣੇ ਤੁਸੀਂ ਦੇਸੀ ਘਿਓ ਭੁੰਨ ਕੇ ਉਹ ਤੁਸੀਂ 40 ਦਿਨ ਲਗਾਤਾਰ ਖਾਓ, ਇਹਦੇ ਨਾਲ ਵੀ ਤੁਹਾਡੇ ਲੱਤਾਂ ਦਾ ਦਰਦ ਜਿਹੜਾ ਠੀਕ ਹੋ ਜਾਂਦਾ। ਫਿਰ ਨਹੀਂ ਤਾਂ ਆਪਣੇ ਸੁਹਾਗਾ ਜਿਹੜਾ ਹੁੰਦਾ, ਜਿਸ ਤਰ੍ਹਾਂ ਖਾਂਸੀ ਵਾਸਤੇ ਲੈਂਦੇ ਆਪਾਂ ਸੁਹਾਗਾ, ਉਹਦੀ ਖਿੱਲ ਕਰਕੇ 1 ਚੁਟਕੀ ਤੁਸੀਂ ਆਪਣੇ ਦੁੱਧ ਨਾਲ ਲਾਓ, ਖਾਂਸੀ ਖੁੰਸੀ ਵੀ ਠੀਕ ਹੋ ਜਾਂਦੀ, ਕਦੇ ਲੱਤਾਂ ਦਾ ਦਰਦ ਵੀ ਠੀਕ ਹੋ ਸਕਦਾ ਇਹਦੇ ਨਾਲ। ਫਿਰ ਜੇ ਸਾਰੇ ਕਹਿੰਦੇ ਸੀਗੇ ਸੋਜਾ ਸਾਜਾ ਵੀ ਹੈਗਾ ਲੱਤਾਂ ਦੇ ਜਿਨ੍ਹਾਂ ਦੇ, ਉਹ ਤੁਸੀਂ ਪਨਰਵਾ ਆਸਵ ਇਹ ਪੀ ਸਕਦੇ ਹੈਗੇ। ਐਮਾਜ਼ੋਨ ਤੋਂ ਮੰਗਾ ਲਓ, ਬਲਮਤਾ ਸਟੋਰਾਂ 'ਚ ਮਿਲ ਜਾਂਦਾ। ਨਹੀਂ ਤਾਂ ਸੁੰਡ ਲੈਣੀ ਹੈਗੀ, ਅੱਧਾ ਚਮਚਾ ਕਰੇਲੇ ਦਾ ਰਸ 2-3 ਚਮਚੇ ਲੈਣਾ ਹੈਗਾ, ਤੇ 1 ਗਲਾਸ ਪਾਣੀ ਲੈ ਕੇ ਉਹਦੇ ਵਿੱਚ ਮਿਕਸ ਕਰਕੇ 1 ਨਿੰਬੂ ਨਿਚੋੜ ਕੇ ਇਹ ਤੁਸੀਂ ਪੀਣਾ ਹੈਗਾ ਜੀ। ਫਿਰ ਪੱਕੇ ਵੇ ਕੇਲੇ ਤੁਸੀਂ 2 ਕੇਲੇ ਖਾ ਲਿਆ ਕਰੋ ਤਾਂ ਵੀ ਠੀਕ ਹੈਗਾ। ਫਿਰ ਨਹੀਂ ਤਾਂ ਸ਼ਤਾਵਰ ਹੁੰਦਾ ਜੀ, ਸ਼ਤਾਵਰ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾ ਕੇ ਚਾਹੇ ਦੁੱਧ ਮਾ ਮਿਕਸ ਕਰ ਲਓ ਭਾਵੇਂ,
ਉਹ ਤੁਸੀਂ ਆਪਣੇ ਪੀ ਲੈਣਾ ਹੈਗਾ ਦੁੱਧ। ਜਿਹੜੇ ਆਪਣੇ ਕਹਿੰਦੇ ਸੀਗੇ ਪੈਰਾਂ ਤੇ ਸੋਜਾ ਸਾਜਾ ਹੈਗਾ, ਗਿੱਟੇ ਤੇ ਸੋਜਾ ਹੈਗਾ, ਉਹ ਆਪਣੇ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਜੀ। ਜਿਹਨਾਂ ਦੇ ਸੋਜਾ ਹੈਗਾ ਤਾਰਪੀਨ ਤੇਲ ਦੀ ਮਾਲਿਸ਼ ਕਰ ਲਓ, ਨਹੀਂ ਤਾਂ 1 ਚਮਚਾ ਸੁੰਢ ਦਾ ਦੁੱਧ ਦੇ ਵਿੱਚੋਂ ਘੋਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਛਾ, ਨਹੀਂ ਫਿਰ ਤੁਸੀਂ ਹਲਦੀ ਤੇ ਥੋੜੀ ਫਟਕੜੀ ਪੀ ਕੇ ਉਹਦਾ ਪਾਣੀ ਜਿਹਾ ਪਾ ਕੇ ਪੇਸਟ ਬਣਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਢ ਮਿਲਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਇਹ ਉਹਨੇ ਵਧੀਆ ਚੀਜ਼ਾਂ ਹੈਗੀਆਂ ਸੱਜੇ ਸਾਜੇ ਵਾਸਤੇ। ਜਿਹੜੇ ਕਹਿੰਦੇ ਸੀਗੇ ਪੇਟ ਦੇ ਵਿੱਚੋਂ ਨੁਕਸ ਹੈਗਾ, ਉਹ ਤਾਂ ਕੁਮਾਰੀ ਆਸਬ ਉਹਨੇ 2-3 ਬੋਤਲਾਂ ਪੀ ਲਵੇਂ, ਉਹਦਾ ਕੋਈ ਵਿਗਾੜ ਨਹੀਂ ਜੀ। ਉਹ ਤੋਂ ਭਾਵੇਂ ਜੇ ਥੋੜਾ ਠੀਕ ਠਾਕ ਵੀ ਹੈਗੇ ਤੁਸੀਂ ਤਾਂ ਵੀ ਤੁਸੀਂ ਆਪਣੇ 4 ਚਮਚੇ ਪਾਣੀ ਪਾ ਕੇ ਰੋਟੀ ਖਾਣੇ ਦੇ ਬਾਅਦ ਪੀ ਚਲੋ। ਥਾਰੇ ਆਪਣੇ ਪੇਟ ਦੀ ਪ੍ਰੋਬਲਮ ਨਹੀਂ ਹੋਣੇਗੀ, ਹਾਜ਼ਮਾ ਠੀਕ ਰਹੂਗਾ, ਰੋਟੀ ਖਾਈ ਪੀ ਹਜਮ ਹੋ ਜਾਊਗੀ। ਆਪਣੇ ਢਿੱਡ ਦੀਆਂ ਸਾਰੀ ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈ। ਰਾਜੀ ਖੁਸ਼ੀ ਬੰਦਾ ਵੀ ਪੀ ਸਕਦਾ। ਜਿਹਨਾਂ ਨੂੰ ਤਕਲੀਫ ਹੈ ਉਹ ਤਾਂ ਪੀਣੀਆਂ 2-3 ਸ਼ੀਸ਼ੀਆਂ ਪੀ ਲਓ ਤੁਸੀਂ। ਉਹਦੇ ਬਾਅਦ ਵੀ ਜੇ ਨਹੀਂ ਰੋਜ਼ ਪੀਣੀ, ਹਫ਼ਤੇ ਮੈਂ 2 ਵਾਰੀ ਪੀ ਲਈ ਵੀ ਠੀਕ ਰਵੇ ਅੱਗੇ ਨੂੰ। ਫਿਰ ਨਹੀਂ ਤਾਂ ਆਪਣੇ ਜਿਹੜੇ ਪੇਟ ਮਾ ਸੋਜਾ ਸਾਜ ਹੈਗੀ ਤਾਂ ਉਹਨੇ ਤੁਸੀਂ 60 ਗ੍ਰਾਮ ਲੈਣਾ ਹੈਗਾ ਅਨਾਰ ਦਾਣਾ, 1 ਲੀਟਰ ਪਾਣੀ 'ਚ ਵਿੱਚੋਂ ਪਾ ਕੇ ਉਹਦੇ ਵਿੱਚੋਂ ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਹੈਗਾ ਕੋਈ ਤੇ ਉਹਦੇ ਵਿੱਚੋਂ ਤੁਸੀਂ ਆਪਣੇ ਰੱਖ ਲੈਣਾ ਹੈਗਾ। ਰਾਤ ਨੂੰ ਪਿਆ ਰਹਿੰਦਾ ਤੇ ਉਹਦੇ ਵਿੱਚੋਂ ਥੋੜੀ ਮਿਸ਼ਰੀ ਮਿਲਾ ਦਿਓ ਆਪਣੇ ਟੇਸਟ ਦੇ ਮੁਤਾਬਕ। ਉਹ ਤੁਸੀਂ ਆਪਣੇ ਸਵੇਰ ਨੂੰ ਸਾਰੇ ਦਿਨ ਉਹ 1 ਲੀਟਰ ਪਾਣੀ ਤੁਸੀਂ ਆਪਣੇ ਥੋੜਾ ਕਰਕੇ ਆਪਣੇ ਪੀ ਲਓ। ਇਹ ਐਨ ਪੇਟ ਨੂੰ ਐਨ ਤੁਹਾਡੇ ਪੇਟ ਮਾ ਕੋਈ ਸੜਨ ਹੈ, ਕੋਈ ਸੋਜ ਹੈ, ਕੋਈ ਇਹੋ ਜਿਹੀ ਹਾਜ਼ਮਾ ਨਹੀਂ ਠੀਕ ਹੈਗਾ, ਇਹ ਠੀਕ ਕਰ ਦਿੰਦਾ ਹੈ ਇਹਦੇ ਨਾਲ। ਫਿਰ ਜਿਹੜੇ ਕਹਿੰਦੇ ਸੀਗੇ ਆਪਣੇ ਸੋਜੇ ਵਾਸਤੇ ਉਹ ਬੀਜ ਕਸਨੀ ਕੇ ਬੀਜ ਤੇ ਮਗੋਹ ਦੇ ਬੀਜ, ਇਹ ਬਰਾਬਰ ਲੈਣੇ ਹੈਗੇ। ਇਹਨਾਂ ਨੂੰ ਫਿਰ ਕੁੱਟ ਕੇ ਤੁਸੀਂ 2 ਚਮਚੇ ਪਾਊਡਰ ਲੈ ਕੇ 1 ਗਲਾਸ ਪਾਣੀ ਦੇ ਵਿੱਚੋਂ 2 ਗਲਾਸ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਉਬਾਲਣਾ ਹੈਗਾ। ਜਦ 1 ਗਲਾਸ ਰਹਿ ਜਾਵੇ ਪਾਣੀ ਦਾ ਤੇ ਉਹ ਤੁਸੀਂ ਉਹਨੇ ਪੀਣਾ ਹੈਗਾ ਜੀ। ਇਹ ਵੀ ਆਪਣੇ ਸੋਜ ਵਾਸਤੇ ਤੇ ਕੋਲੈਸਟਰੋਲ ਵਾਸਤੇ ਵੀ ਠੀਕ ਹੈ। ਜਿਨ੍ਹਾਂ ਦਾ ਸੋਜਾ ਹੈਗਾ ਪਿੰਡੇ 'ਚ ਕਿੱਥੇ ਉਹ ਵੀ ਆਪਣੇ ਠੀਕ ਹੈ। ਫਿਰ ਇਹਦੇ ਵਾਸਤੇ ਤੁਸੀਂ ਆਪਣੇ ਸੋਜੇ ਵਾਸਤੇ ਪਿੰਡੇ ਦੇ ਇਹਦੇ ਵਿੱਚੋਂ ਤੁਸੀਂ 10 ਮੂਲਾ ਰਿਸਟ ਉਹ ਦੇ ਸਕਦੇ ਹੈਗੇ। ਜੇ ਨਹੀਂ ਤੁਹਾਨੂੰ 10 ਮੂਲ ਰਿਸਟ ਮਿਲਦਾ ਤਾਂ ਤੁਸੀਂ 10 ਮੂਲ ਪਾਊਡਰ ਜਿਹਾ ਵੀ ਮਿਲ ਜਾਂਦਾ ਜੀ, ਇਹ ਬਣਿਆ ਬਣਾਇਆ। ਜੇ ਨਹੀਂ ਤਾਂ ਦਰਦ ਫੜ ਜਿਹਾ ਵੀ ਮਿਲ ਜਾਂਦਾ ਉਹਨੂੰ, ਉਹ ਤੁਸੀਂ ਉਹਨੇ 2 ਚਮਚੇ ਪਾਣੀ ਉਬਾਲ ਕੇ ਤੁਸੀਂ ਉਹ ਆਪਣੇ ਕਾੜਾ ਜਿਹਾ ਬਣਾ ਕੇ ਇਹਦਾ ਪੀ ਸਕਦੇ ਹੈਗੇ। ਤੁਹਾਨੂੰ ਇਹ ਤੁਸੀਂ ਉਹਨੇ ਦੇ ਸਕਦੇ ਹੈਗੇ। ਜਿਹੜੀ ਵਿਆਹੀਆਂ ਕਹਿੰਦੇ ਸੀਗੇ ਵਿਆਹੀਆਂ ਵੀ ਉਹ ਤਾਂ ਪਿਆਜ਼ ਕੁੱਟ ਕੇ ਤੁਸੀਂ ਉਹਦਾ ਪੇਸਟ ਜਿਹਾ ਬਣਾ ਕੇ ਉਹ ਹੀ ਲਗਾ ਲਓ। ਤੇ ਸੰਗਤਰੇ ਦੇ ਜਿਹੜੇ ਛਿੱਲਕ ਹੁੰਦੇ ਆ ਉਹ ਤੁਸੀਂ ਲਗਾ ਸਕਦੇ ਹੈ ਕੁੱਟ ਕੇ ਚਟਨੀ ਜੀ ਬਣਾ ਕੇ, ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਵੈਸਲੀਨ ਤੁਸੀਂ ਲਗਾ ਸਕਦੇ ਹੈਗੇ। ਵੈਸਲੀਨ ਨੇ ਲਗਾ ਲਿਆ ਕਰੋ ਪੈਰ ਪੂਰਾ ਚੰਗੀ ਤਰ੍ਹਾਂ ਧੋ ਕੇ, ਇਹ ਠੀਕ ਕਰ ਦੋਗੇ ਜੀ ਵਿਆਹੀਆਂ ਨੂੰ। ਫਿਰ ਪੁੱਛਦੇ ਸੀਗੇ ਉਹਨੇ ਟਾਈਫਾਈਡ ਵਾਸਤੇ ਪੁੱਛਦੇ ਸੀਗੇ ਵੀ ਇੰਡੀਆ ਬੁਖਾਰ ਜਾਂ ਚੜ੍ਹ ਜਾਂਦਾ ਇਹ ਹਫ਼ਤੇ। ਟਾਈਫਾਈਡ ਹੈ ਜੀ ਉਹਨੂੰ, ਜਿਹੜਾ ਇਹ ਹਫ਼ਤੇ ਚੜ੍ਹ ਜਾਂਦਾ ਉਹਨੂੰ ਬੁਖਾਰ, ਉਹਦੇ ਵਿੱਚ ਉਹ ਚਲੋ ਟਾਈਫਾਈਡ ਫੇਰ ਦੱਸਦਾ ਜੀ 1 ਮਿੰਟ। ਹਾਂਜੀ, ਕੰਨ ਮਾ ਛਾਂ ਹੁੰਦੀ ਸੀਗੀ ਉਹ ਅੱਧਾ ਚਮਚਾ 1 ਚਮਚਾ ਤੁਸੀਂ ਦੇਸੀ ਘੀ ਦਾ ਲੈਣਾ ਹੈਗਾ। 25 ਗ੍ਰਾਮ ਤੁਸੀਂ ਗੁੜ ਤੇ 1 ਚਮਚਾ ਤੁਸੀਂ ਸੁੰਢ ਦਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹਦੇ ਨਾਲ ਹਟ ਜਾਂਦੀ ਹੈਗੀ ਕੰਨਾਂ ਦੀ ਆਵਾਜ਼। ਜਾਂ ਫਿਰ ਤੁਸੀਂ ਆਪਣੇ ਕਾਲੀ ਤੁਲਸੀ ਜਿਹੜੀ ਹੁੰਦੀ ਹੈ ਉਹਦਾ ਜੂਸ ਕੱਢ ਕੇ ਉਹਦੀਆਂ 2-3 ਬੂੰਦਾਂ ਤੁਸੀਂ ਕੰਨ ਮਾ ਪਾ ਸਕਦੇ ਹੈਗੇ। ਨਹੀਂ ਤਾਂ 1 ਚਮਚਾ ਪਿਆਜ਼ ਦਾ ਰਸ ਲੈ ਲਓ, 1 ਚਮਚਾ ਵਿੱਚੋਂ ਗੁਲਾਬ ਜਲ ਪਾ ਦਿਓ, ਉਹ ਆਪਣੇ 2-3 ਬੂੰਦਾਂ ਤੁਸੀਂ ਕੰਨ ਮਾ ਪਾ ਲਿਆ ਕਰੋ। ਨਹੀਂ ਤਾਂ ਅਦਰਕ ਦੇ ਰਸ ਦੇ ਵਿੱਚ ਅਦਰਕ ਦਾ ਰਸ ਕੱਢ ਕੇ ਥੋੜ੍ਹਾ ਜਿਹਾ ਉਹਨੂੰ ਪੁੰਨ ਲੈਣਾ ਹੈਗਾ ਕੱਪੜੇ ਦੇ ਵਿੱਚ ਉਹਨੂੰ, ਉਹਦੇ ਵਿੱਚ ਤੁਸੀਂ ਸੇਂਦਾ ਨੂਣ ਪਾ ਲੈਣਾ ਹੈਗਾ ਚੁਟਕੀ, ਤੇ 2 ਚਮਚੇ ਜੇ ਥੋੜ੍ਹਾ ਅਦਰਕ ਦਾ ਰਸ ਹੈ 1 ਚੁਟਕੀ ਸੇਂਦਾ ਨੂਣ ਪਾ ਕੇ ਐਨ ਮਿਕਸ ਕਰਕੇ ਇਹ ਤੁਸੀਂ ਆਪਣੇ ਕੰਨਾਂ 'ਚ ਪਾ ਸਕਦੇ ਹੈਗੇ। ਤੇ ਉਹਨੇ ਡਿਪਰੈਸ਼ਨ ਜੇ ਵਾਸਤੇ ਪੁੱਛਦੇ ਸੀਗੇ। ਡਿਪਰੈਸ਼ਨ ਵਾਸਤੇ ਤਾਂ ਉਹਨੇ ਸਾਰਿਆਂ ਤੋਂ ਵਧੀਆ ਤਾਂ ਮੰਨ ਵੀ ਹੋ ਗਿਆ ਸੀਗਾ ਜੀ। ਮੈਂ ਆਪਣੀ ਗੱਲ ਦੱਸਦਾ ਤੁਹਾਨੂੰ, ਮੰਨ ਵੀ ਹੋ ਗਿਆ ਸੀਗਾ ਡਿਪਰੈਸ਼ਨ 1996। ਮੈਂ ਤਾਂ ਫਿਰ ਉਹਨੇ ਗੁਰਦੁਆਰੇ ਦਾ ਹੀ ਆਸਰਾ ਲਿਆ ਜੀ। ਉੱਥੇ ਜਾ ਕੇ ਪਾਠ ਪੜ੍ਹ ਕੀਰਤਨ ਸੁਣੀ ਗਿਆ, ਮਨ ਹੋਦਰੇ ਪੈਂਦਾ। ਹਾਂਜੀ, ਉੱਧਰ ਰਹਿ ਗਿਆ। ਆਪਣੇ ਘਰ ਲਿਆਂਦੀਆਂ ਜਿਹੜੀਆਂ ਧਾਰਮਿਕ ਟੇਪਾਂ ਜੀਆਂ ਹੁੰਦੀਆਂ ਉਹ ਸੁਣ ਸਾਣੀਆਂ। ਫਿਰ ਇਹਦੇ ਵਿੱਚ ਤੁਸੀਂ ਜੇ ਦਵਾਈ ਕਰਨੀ ਨੂੰ ਜਾਂਦੇ ਤਾਂ ਤੁਸੀਂ ਆਪਣੇ ਅਮਰੂਦ, ਇਹ ਬਹੁਤ ਵਧੀਆ ਚੀਜ਼ ਹੈ ਜੀ। ਅਮਰੂਦ ਤੁਸੀਂ ਕਾਲੀ ਮਿਰਚ ਨਿੰਬੂ ਨੂੰ ਜੋੜ ਕੇ ਅਮਰੂਦ ਤੁਸੀਂ ਖਾਇਆ ਕਰੋ, ਇਹ ਬਹੁਤ ਵਧੀਆ ਚੀਜ਼ ਹੈਗੀ ਹੈ। ਤੇ ਜਿਹੜਾ ਪਿਸਤਾ ਹੁੰਦਾ ਉਹ ਤੁਸੀਂ ਆਪਣੇ 15-20 ਦਾਣੇ ਤੁਸੀਂ ਰੋਜ਼ ਖਾਇਆ ਕਰੋ ਆਪਣੇ ਇਹਦਾ। ਫਿਰ ਤਰਬੂਜ ਦਾ ਜੂਸ ਲੈਣਾ ਹੈਗਾ, ਅੱਧਾ ਕੱਪ ਤਰਬੂਜ ਦਾ ਜੂਸ, ਅੱਧਾ ਕੱਪ ਦੁੱਧ, ਇਹ ਵਿੱਚ ਥੋੜ੍ਹੀ ਫਿਰ ਮਿਸ਼ਰੀ ਮਿਲਾ ਕੇ ਇਹ ਤੁਸੀਂ ਸਵੇਰ ਨੂੰ ਖਾਲੀ ਪੇਟ ਉੱਠ ਕੇ ਪੀਣਾ ਹੈਗਾ। ਸਾਰਿਆਂ ਤੋਂ ਪਹਿਲਾਂ ਤੁਸੀਂ ਇਹੀ ਪੀਣਾ ਹੈਗਾ, ਤਰਬੂਜ ਦਾ ਰਸ ਤੇ ਦੁੱਧ ਬਰਾਬਰ ਮਿਕਸ ਕਰਕੇ ਜਿੰਨਾ ਤੁਸੀਂ ਪੀ ਹੁੰਦਾ ਇਹ ਤੁਸੀਂ ਆਪਣੇ ਪੀਏ ਕਰੋ। ਇਹ ਫਿਰ ਬਹੁਤ ਵਧੀਆ ਚੀਜ਼ ਹੈ। ਤੇ ਫਿਰ ਰਾਤ ਨੂੰ ਪੈਣ ਲੱਗੇ ਤੁਸੀਂ ਆਪਣੇ ਬ੍ਰਹਮੀ ਦਾ ਯੂਜ਼ ਕਰ ਸਕਦੇ ਹੈ। ਖਸਖਸ ਤੇ ਬ੍ਰਹਮੀ ਬਰਾਬਰ ਲੈ ਕੇ 1 ਜਾਂ 1.5 ਚਮਚਾ ਤੁਸੀਂ ਆਪਣੇ
ਰੋਜ਼ ਲੈ ਲਿਆ ਕਰੋ। ਇਹਦੇ ਨਾਲ ਸਾਰਾ ਦਿਮਾਗ ਵੀ ਆਪਣੇ ਤਾਕਤ ਹੋਊਗੀ ਦਿਮਾਗ ਨੂੰ, ਗਲੇ ਤੁਹਾਨੂੰ ਨੀਂਦ ਵੀ ਵਧੀਆ ਆ ਜਾਊਗੀ। ਜੇ ਨੀਂਦ ਵਧੀਆ ਵੀ ਆ ਜਾਂਦੀ ਤਾਂ ਵੀ ਡਿਪਰੈਸ਼ਨ ਵਾਲੇ ਬੰਦੇ ਨੂੰ ਬਹੁਤ ਵਧੀਆ ਚੀਜ਼ ਹੈਗੀ ਜੀ। ਅੱਛਾ, ਪਿਛਲੇ ਫਿਰ ਪੁੱਛਦੇ ਸੀਗੇ ਤੁਸੀਂ ਆਪਣੇ ਐਗਜ਼ੀਮੇ ਦਾ, ਚੰਬਲ ਦਾ ਜਿਹੜਾ ਐਗਜ਼ੀਮਾ ਹੁੰਦਾ ਉਹਦਾ ਇਲਾਜ ਪੁੱਛਦੇ ਸੀਗੇ ਤੁਸੀਂ। ਉਹਦੇ ਵਿੱਚੋਂ ਤੁਸੀਂ ਆਪਣੇ ਸਾਰ ਪੀਣ ਦਾ ਤੇਲ ਲੈਣਾ ਹੈਗਾ ਤੁਸੀਂ 24 ਗ੍ਰਾਮ, 12 ਗ੍ਰਾਮ ਤੁਸੀਂ ਲੈਣਾ ਹੈਗਾ ਮੁਸ਼ਕ ਕਪੂਰ। ਉਹ ਤੁਸੀਂ ਮਿਕਸ ਕਰਕੇ ਉਹਦੇ ਵਿੱਚੋਂ ਪੀ ਕੇ ਪਾ ਲਿਓ, ਤੇ ਕਿਊ ਟਿਪ ਨਾਲ ਜਿੱਥੇ ਥਾਰੇ ਦਰਦ ਜੀ ਹੈਗੀ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ, ਜੇ ਤੁਹਾਨੂੰ ਇੱਥੇ ਮਿਲਦੀ ਹੈ ਗੰਧਕ ਆਂਵਲਾ ਸਾਰ ਤੇ ਜਿਹੜਾ ਕਾਸਟਿਕ ਸੋਡਾ ਹੁੰਦਾ, ਜਿਹੜਾ ਆਪਣੇ ਇੰਡੀਆ ਕੱਪੜੇ ਧੋਣੇ ਨੂੰ ਪਾਉਂਦੇ ਹੁੰਦੇ ਸੀ ਕਾਸਟਿਕ ਸੋਡਾ, ਉਹ ਤੁਸੀਂ ਬਰਬਰ ਲੈ ਕੇ ਇੱਕ ਸ਼ੀਸ਼ੀ ਮਾ ਪਾ ਕੇ ਤੁਸੀਂ ਆਪਣੇ ਰੱਖ ਦੇਣਾ ਹੈਗਾ ਧੁੱਪ ਦੇ ਵਿੱਚ। ਉਹ ਆਪੇ ਆਪਣੇ ਪਿਘਲ ਜਾਂਦਾ ਹੁੰਦਾ ਜੀ ਪਿਆ। ਉਹ ਫਿਰ ਤੁਸੀਂ ਆਪਣੇ ਜਦ ਹੋ ਗਿਆ ਤਾਂ ਆਪਣੇ ਕਿਊ ਟਿਪ ਨਾਲ ਤੁਸੀਂ ਉਹ ਉੱਥੇ ਲਗਾਉਣਾ ਹੈਗਾ ਜੀ। ਫਿਰ ਨਹੀਂ ਤਾਂ ਜਿਹੜਾ ਨਸ਼ਾਦਰ ਹੁੰਦਾ, ਇਹਨੂੰ ਨਿੰਬੂ ਦੇ ਰਸ ਦੇ ਵਿੱਚੋਂ ਨਸ਼ਾਦਰ ਲੈ ਕੇ ਪੀ ਲਓ ਉਹਨੂੰ ਥੋੜ੍ਹਾ ਜਿਹਾ, ਤੇ ਨਿੰਬੂ ਦੇ ਰਸ ਦੇ ਵਿੱਚ ਮਿਕਸ ਕਰਕੇ ਉਹ ਲੇਪ ਜਿਹਾ ਬਣਾ ਕੇ ਥੋੜ੍ਹਾ ਜਿਹਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਫਿਰ ਸੁਹਾਗਾ, ਜੈਫਲ ਤੇ ਗੰਧਕ ਇਹ ਤੁਸੀਂ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਫਿਰ ਥੋੜ੍ਹਾ ਜਿੰਨਾ ਤੁਹਾਨੂੰ ਲੋੜ ਹੈਗੀ ਉਹਨਾਂ ਲੈ ਕੇ ਚਮਚੇ 'ਚ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਅੱਛਾ, ਜੇ ਤੁਹਾਡੇ ਇੱਥੇ ਕੋਈ ਬੱਕਰੀਆਂ ਹੈਗੀਆਂ ਨੇੜੇ ਤੇੜੇ, ਸਾਨੂੰ ਬੱਕਰੀਆਂ ਉਹਨਾਂ ਦੀ ਜਿਹੜੀ ਮਿੰਗਣਾ ਹੁੰਦੀਆਂ ਜੀ, ਬੱਕਰੀ ਦੀ ਮਿੰਗਣਾ, ਉਹ ਆਪਣੇ ਉਹਦਾ ਪਾਊਡਰ ਜਿਹਾ ਬਣਾ ਕੇ ਦਹੀਂ ਦੇ ਵਿੱਚ ਮਿਕਸ ਕਰਕੇ ਪੇਸਟ ਜਿਹਾ ਬਣਾ ਲੈਣਾ ਹੈਗਾ ਉਹਦਾ, ਉਹ ਤੁਸੀਂ ਲਗਾਓ। ਇਹਦੇ ਨਾਲ ਵੀ ਸਾਰਾ ਐਗਜ਼ੀਮਾ ਆਪਣੇ ਦੂਰ ਹੋ ਜਾਂਦਾ ਜੀ ਇਹਦੇ ਨਾਲ। ਅੱਛਾ ਜੀ, ਚਲੋ ਫਿਰ ਅੱਗੇ ਚੱਲਦੇ ਹੈਗੇ ਆਪਾਂ। ਜਾਂ ਫਿਰ ਇਹਦੇ ਵਿੱਚੋਂ ਐਗਜ਼ੀਮੇ ਵਾਲਿਆਂ ਨੂੰ ਹਰੜਾਂ ਖਾਣੀਆਂ ਚਾਹੀਦੀਆਂ ਜੀ। ਹਰੜਾਂ ਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਲਓ। ਨਹੀਂ ਤਾਂ ਤੁਸੀਂ ਆਪਣੇ ਜੇ ਰਾਤ ਨੂੰ ਲੈ ਸਕਦੇ ਹੈਗੇ ਨਾਲ ਤਾਂ 1 ਜਾਂ 1.5 ਚਮਚਾ ਤੁਸੀਂ ਤ੍ਰਿਫਲਾ ਪਾਊਡਰ ਤੇ ਵਿੱਚੋਂ 1 ਚਮਚਾ ਸ਼ਹਿਦ ਜੀ ਇਹ ਲਾ ਕੇ ਤੁਸੀਂ ਖਾਣਾ ਹੈਗਾ ਜੀ। ਇਹ ਖਾਣੇ ਵਾਲੀਆਂ ਚੀਜ਼ਾਂ ਦੋਏ, ਹਰੜਾਂ ਵੀ ਖਾ ਸਕਦੇ ਹਾਂ, ਤ੍ਰਿਫਲਾ ਵੀ। ਇਹ ਵੀ ਸਾਰੇ ਆਪਣੇ ਜਿਹੜੀ ਸਕਿਨ ਦੀ ਅੰਦਰ ਪ੍ਰੋਬਲਮ ਹੁੰਦੀ ਹੈ ਜੀ ਉਹਨੂੰ ਠੀਕ ਕਰ ਦਿੰਦਾ ਹੈਗਾ ਜੀ। ਫਿਰ ਐਗਜ਼ੀਮੇ ਵਾਸਤੇ ਇੱਕ ਚੀਜ਼ ਹੈਗੀ ਰਾਲ ਤੇ ਗੰਧਕ ਤੇ ਸੁਹਾਗਾ, ਇਹ ਵੀ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਜਿੰਨਾ ਤੁਹਾਨੂੰ ਲੋੜ ਹੈ ਉਹਨਾਂ ਪਾ ਕੇ ਥੈਲੀ ਤੇ ਚਮਚੇ 'ਚ ਨਿੰਬੂ ਜੋੜ ਕੇ ਉਹਦਾ ਘੋਲ ਜਿਹਾ ਬਣਾ ਕੇ ਉਹ ਤੁਸੀਂ ਲਗਾਉਣਾ ਹੈਗਾ ਇਹਦੇ ਉੱਤੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਹੜੇ ਅਨਾਰ ਦੇ ਪੱਤੇ ਹੁੰਦੇ, ਅਨਾਰ ਦਰਖਤ ਦੇ ਪੱਤੇ, ਉਹਨਾਂ ਨੂੰ ਸੁਕਾ ਕੇ ਉਹਦਾ ਚੂਰਨ ਬਣਾ ਲਓ। ਉਹ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ। ਇਹ ਵੀ ਦਰਦ ਵਾਸਤੇ, ਸੋਰਾਇਸਿਸ ਹੋਵੇ, ਚੰਬਲ ਹੋਵੇ, ਉਹਦੇ ਵਾਸਤੇ ਠੀਕ ਰਹਿੰਦਾ ਹੈਗਾ। ਫਿਰ ਨਹੀਂ ਤਾਂ ਜਿਹੜਾ ਕੱਚਾ ਪਪੀਤੇ ਦੇ ਥੱਲੇ ਦਰਖਤ ਹੈਗੇ ਇੱਥੇ ਕੋਈ, ਜਦ ਤੋੜਦੇ ਆ ਆਪਾਂ ਕੱਚੇ ਪਪੀਤੇ ਨੂੰ, ਜਿਹੜਾ ਉਹਦਾ ਦੁੱਧ ਜਾਂ ਨਿਕਲਦਾ ਹੈਗਾ ਵਿੱਚੋਂ, ਉਹ ਤੁਸੀਂ ਦੁੱਧ ਲਗਾਓ ਉਹਦੇ ਉੱਤੇ ਐਗਜ਼ੀਮੇ ਤੇ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ ਇਹਨਾਂ ਨੂੰ। ਜਿਹੜੇ ਸਿਰਮਾ ਹੁਣ ਸਿੱਕਰੀ ਕਹਿੰਦੇ ਸੀਗੇ, ਸਿੱਕਰੀ ਹੋਈ ਵੀ ਹੈ ਵਾਲੀ, ਤੋਂ ਆਪਣੇ ਔਲੇ ਦਾ ਜੂਸ ਤੇ ਆਪਣੇ ਲਾਈਮ ਨਿੰਬੂ ਦਾ ਜੂਸ ਇਹ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ। ਜਿਸ ਤਰ੍ਹਾਂ ਆਪਾਂ ਤੇਲ ਲਗਾਉਂਦੇ ਉਸ ਤਰ੍ਹਾਂ ਲਗਾ ਦੇ ਕਰੋ, ਇਹਦੇ ਨਾਲ ਸਿੱਕਰੀ ਸਾਰੀ ਹਟ ਜੂਗੀ। ਅੱਗੇ ਪੁੱਛਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਪਿਛਲੇ ਹਫ਼ਤੇ ਦੇ ਜਿਹੜੇ ਰਹਿ ਗਏ ਸੀਗੇ ਉਹਦੇ ਵਿੱਚ ਮੈਂ ਨੀਂਦ ਦਾ ਪੁੱਛਦੇ ਸੀਗੇ, ਉਹ ਨੀਂਦ ਨਹੀਂ ਆਉਂਦੀ। ਉਹਦੇ ਵਿੱਚ ਵਾਸਤੇ ਤੁਸੀਂ ਲੈਣੇ ਹੈਗੇ ਆਪਣੇ ਤਰਬੂਜ ਦੇ ਬੀਜ ਲੈਣੇ ਹੈਗੇ, ਤੇ ਨਾਲੇ ਲੈਣੀ ਹੈਗੀ ਸਫੇਦ ਖਸਖਸ ਜਿਹੜੀ ਹੁੰਦੀ ਹੈ, ਇਹ ਬਰਾਬਰ ਲੈਣੀਆਂ ਹੈਗੀਆਂ। ਤੇ 1 ਚਮਚਾ ਤੁਸੀਂ ਖਾਣਾ ਹੈਗਾ ਸਵੇਰ ਨੂੰ, 1 ਸ਼ਾਮ ਨੂੰ। ਇਹ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਹੈਗੇ ਉਹ ਵੀ ਯੂਜ਼ ਕਰ ਸਕਦੇ ਹੈਗੇ, ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਵੀ ਯੂਜ਼ ਕਰ ਸਕਦੇ ਹੈਗੇ। ਫਿਰ ਆਪਣੇ ਜਿਹੜੇ ਤੁਹਾਨੂੰ ਸਿਓ ਦਾ ਮੁਰੱਬਾ ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਪੁਦੀਨੇ ਦੀ ਚਾਹ ਬਣਾ ਕੇ ਤੁਸੀਂ ਸ਼ਾਮ ਨੂੰ ਪੀ ਸਕਦੇ ਹੈਗੇ। ਇਹਦੇ ਵਿੱਚੋਂ ਪੁਦੀਨੇ ਦੀ ਚਾਹ ਨਾਲ ਸ਼ਹਿਦ ਪਾ ਕੇ 2 ਚਮਚੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨੀਂਦ ਆਉਣ ਵਾਸਤੇ ਤੁਸੀਂ ਲੈ ਸਕਦੇ ਹੈਗੇ ਅੰਬ ਦਾ ਜੂਸ, ਅੰਬ ਦਾ ਜਿਹੜਾ ਪਲਪ ਹੁੰਦਾ ਕੱਢਿਆ ਉਹ ਲੈ ਲਓ ਤੇ ਵਿੱਚੋਂ ਦੁੱਧ ਮਿਕਸ ਕਰਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਸੁੰਡ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨਹੀਂ ਤਾਂ ਤੁਸੀਂ ਆਪਣੇ ਨਟਮੈਗ ਜਿਹੜਾ ਹੁੰਦਾ ਹੈਗਾ ਅੱਧਾ ਚਮਚਾ ਲੈਣਾ ਹੈਗਾ, ਜਾਇਫਲ, ਤੇ ਗਾਜਰਾਂ ਦੇ ਜੂਸ ਦੇ ਵਿੱਚੋਂ ਮਿਲਾ ਕੇ ਤੁਸੀਂ ਉਹਨੇ ਪੀਣਾ ਹੈਗਾ ਜੀ। ਜਾਂ ਫਿਰ ਤੁਸੀਂ ਨਹੀਂ ਇਹ ਤੁਹਾਨੂੰ ਮਿਲਦਾ ਤਾਂ ਗਾਜਰਾਂ ਦੇ ਜੂਸ ਦੇ ਵਿੱਚੋਂ ਥੋੜ੍ਹੀ ਸੁੰਡ ਮਿਲਾ ਕੇ ਨਿੰਬੂ ਜੋੜ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਇਕੱਲਾ ਨਟਮੈਗ ਤੁਸੀਂ ਆਪਣੇ ਨਹੀਂ ਗਾਜਰਾਂ ਦਾ ਜੂਸ ਉਹਦਾ ਅੱਧਾ ਚਮਚਾ ਨਟਮੈਗ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਆਪਣੇ ਖਾ ਲਿਆ ਕਰੋ ਤੁਸੀਂ, ਇਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਆਪਣੇ 1 ਕੱਪ ਦੁੱਧ ਦੇ ਵਿੱਚ ਤੁਸੀਂ 2 ਚਮਚੇ ਤੁਲਸੀ ਦਾ ਰਸ ਪਾ ਕੇ ਉਹ ਪੀ ਲਿਆ ਕਰੋ, ਇਹ ਵੀ ਨੀਂਦ ਲੈਣੇ ਨੂੰ ਵਧੀਆ ਚੀਜ਼ ਹੈਗੀ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਬ੍ਰਹਮੀ ਪਾਊਡਰ, 1 ਚਮਚਾ ਤੁਸੀਂ ਬ੍ਰਹਮੀ ਪਾਊਡਰ ਦਾ
ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਰਾਤ ਨੂੰ ਪੈਣ ਲੱਗੇ। ਫਿਰ ਪੈਰਾਂ ਦੇ ਵਿੱਚ ਤੁਸੀਂ ਆਪਣੇ ਤੇਲ ਦੀ ਮਾਲਿਸ਼ ਕਰਕੇ ਰਾਤ ਨੂੰ ਪੈ ਕਰੋ, ਤਲੀਆਂ ਦੇ, ਪੈਰਾਂ ਦੀ ਤਲੀਆਂ 'ਚ। ਉਹਦੇ ਨਾਲ ਵੀ ਤੁਹਾਨੂੰ ਆਪਣੇ ਨੀਂਦ ਵਧੀਆ ਆ ਜਾਊਗੀ ਤੁਹਾਨੂੰ ਜੀ। ਫਿਰ ਤੁਸੀਂ ਆਪਣੇ ਸਿੱਕਰੀ ਵਾਲੇ ਜਿਹੜੇ ਹੋਰ ਕਹਿੰਦੇ ਸੀਗੇ, ਸਿੱਕਰੀ ਜਿਹਨਾਂ ਦੇ ਬਾਲਾਂ 'ਚ ਹੈਗੀ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ ਨਾਰੀਅਲ ਦਾ ਤੇਲ, ਉਹਦੇ ਵਿੱਚ 100 ਗ੍ਰਾਮ ਅਤੇ 5-6 ਟਿੱਕੀਆਂ ਤੁਸੀਂ ਵਿੱਚ 4 ਟਿੱਕੀਆਂ ਤੁਸੀਂ ਮੁਸ਼ਕਪੂਰ ਦੀਆਂ ਪਾ ਲੈਣੀਆਂ ਹੈਗੀਆਂ ਉਹਦੇ ਵਿੱਚ। ਐਨ ਚੰਗੀ ਤਰ੍ਹਾਂ ਹਿਲਾ ਕੇ ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ। ਇਹਦੇ ਨਾਲ ਤਾਂ ਸਿਰਮਾ ਦੇ ਜੇ ਕੋਈ ਫੁੰਸੀ ਫਾਂਸੀ ਹੋਵੇ, ਸਿਰਮਾ ਖਾਜ ਹੁੰਦੀ ਹੋਵੇ, ਇਹ ਸਾਰੇ ਦੂਰ ਹੋ ਜਾਣਗੀਆਂ, ਕਹਿੰਦੇ ਸਿੱਕਰੀ ਦੂਰ ਹੋ ਜੂਗੀ ਇਹਦੇ ਨਾਲ। ਫਿਰ ਇਹਦੇ ਜਿਹੜੇ ਰੀਠੇ ਹੁੰਦੇ ਨੇ, ਰੀਠੇ ਜੇ ਤੁਹਾਨੂੰ ਰੀਠੇ ਮਿਲਦੇ ਤਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਛਿਲਕ ਲਾ ਦੇਣੇ ਹੈਗੇ, ਛਿਲਕ ਲਾ ਕੇ ਉਹਨਾਂ ਨੂੰ ਪਾਊਡਰ ਬਣਾ ਦੇਣਾ ਹੈਗਾ। ਛਿਲਕਾਂ ਦਾ ਪਾਊਡਰ ਬਣਾ ਕੇ ਤੁਸੀਂ 1 ਚਮਚਾ ਪਾਊਡਰ ਦਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਲੇਪ ਜਿਹਾ ਬਣਾ ਲੈਣਾ ਹੈਗਾ ਚੰਗੀ ਤਰ੍ਹਾਂ। ਉਹ ਤੁਸੀਂ ਆਪਣੇ ਸਿਰ ਦੇ ਉੱਤੇ ਲਗਾਉਣਾ ਹੈਗਾ ਲੇਪ। ਫਿਰ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲਓ। ਇਹਦੇ ਨਾਲ ਵੀ ਆਪਣੇ ਸਾਰੀ ਸਿੱਕਰੀ ਦੀ ਚਲੀ ਜਾਊਗੀ। ਨਹੀਂ ਤਾਂ ਫਿਰ ਤੁਹਾਨੂੰ ਆਪਣੇ 50 ਗ੍ਰਾਮ ਗਲੈਸਰੀਨ ਲੈਣੀ ਹੈਗੀ, 50 ਗ੍ਰਾਮ ਵਿੱਚ ਪਾਣੀ, ਇਹ ਮਿਕਸ ਕਰਕੇ ਉਹ ਤੁਸੀਂ ਲਗਾਓ। ਇਹਦੇ ਨਾਲ ਵੀ ਆਪਣੇ ਸਾਰੀ ਸਿੱਕਰੀ ਵੀ ਹਟ ਜਾਂਦੀ ਹੈਗੀ। ਹਰ ਇੱਕ ਆਪਣੇ ਫਾਰਮੂਲਾ ਆਪਣੇ ਹੈਗਾ ਜੀ। ਇਹ ਹੁਣੀ ਮੈਂ 2-3 ਹਫ਼ਤੇ ਆਪਣੇ ਯੂਜ਼ ਕਰਿਆ ਹੈਗਾ। ਇਹ ਸਮਝ ਲਓ ਬੈਕ ਫੀਡ ਵੀ ਸਮਝ ਲਓ ਜੀ ਨਾ। ਇਹ ਪਿੰਡੇ ਤੇ ਉਹਨੇ ਖਾਜ ਜਾਂਦੀ ਨਹੀਂ ਸੀਗੀ। ਪਹਿਲਾਂ ਨਾਰੀਅਲ ਦਾ ਤੇਲ ਤੇ ਮੁਸ਼ਕਪੂਰ ਐਨ ਲਗਾਉਂਦੇ ਰਹੇ, ਉਹ ਗੱਲ ਬਣੀ ਨਹੀਂ ਹੈਗੀ, ਘਟ ਜਾਂਦੀ ਸੀਗੀ ਪਰ ਜਦ ਫੇਰ ਹੋ ਜਾਂਦੀ ਸੀਗੀ। ਮੈਂ ਕੀ ਕਰਿਆ, ਫਿਰ ਆਪਣੇ ਤਾਰੇ ਮੀਰੇ ਦਾ ਤੇਲ ਲੈ ਲਿਆ ਤੇ ਜਿੰਨਾ ਤਾਰੇ ਮੀਰੇ ਦਾ ਤੇਲ ਹੈਗਾ, ਜੇ 2 ਕੜਛੀਆਂ ਤਾਰੇ ਮੀਰੇ ਦਾ ਤੇਲ ਹੈ, ਇੱਕ ਵਿੱਚ ਗਲੀਸਰੀਨ ਪਾ ਲਈ 1 ਕੜਛੀ। ਜਿੰਨਾ ਤਾਰੇ ਮੀਰੇ ਦਾ ਤੇਲ ਹੈ ਉਹਨੇ ਤੁਸੀਂ ਅੱਧੀ ਗਲੀਸਰੀਨ ਪਾਣੀ ਹੈਗੀ। ਉਹਦੀ ਮਾਲਿਸ਼ ਕਰੀ ਜੀ, ਤੁਸੀਂ ਬਲੀਵ ਨਹੀਂ ਕਰਨਾ, 2 ਦਿਨ ਬਾਅਦ ਖੁਰਕ ਖਰਕ ਕਿੱਧਰੀ ਗਈ। ਬਹੁਤ ਐਨ ਗੁੱਡ ਨੁਕਸਾ ਬੈਠਿਆ। ਮੈਂ ਕਈ ਆਪਣੇ ਨੁਕਸੇ ਅਜਮਾਏ, ਉਹ ਗੱਲ ਨਹੀਂ ਸੀ ਬਣਦੀ। ਇਹਦੇ ਨਾਲ ਐਨ ਫਿੱਟ ਹੋ ਗਿਆ ਜੀ ਕੰਮ। ਜਿਨ੍ਹਾਂ ਦੇ ਕੋਈ ਪਿੰਡੇ ਦੇ ਖਾਜ ਖੂਜ ਹੁੰਦੀ ਹੈ, ਭਾਵੇਂ ਸਾਡੀ ਸਕਿਨ ਖੁਸ਼ਕ ਵੀ ਹੈਗੀ, ਇਹੀ ਮੰਨ ਲਓ ਐਨ ਸਾਰੇ ਤਰ ਹੋ ਜਾਏਗੀ ਜੀ ਉਹਨੇ ਵਧੀਆ। ਇਹ ਗੁੱਡ ਚੀਜ਼ ਫਿੱਟ ਬੈਠੀ ਹੈ। ਠੀਕ ਹੈ। ਹਾਂ, ਫਿਰ ਸਿੱਕਰੀ ਵਾਸਤੇ ਤੁਸੀਂ ਸੈਲਸ਼ੀਅਮ ਸ਼ੈਂਪੂ ਯੂਜ ਕਰਨਾ ਹੈਗਾ। ਇਹ ਬੋਤਲ ਦੇ ਉੱਤੇ ਲਿਖਿਆ ਹੋਇਆ ਜੋ 2.5%। ਇਹ ਉੱਥੇ ਮੈਡੀਕੇਟਡ ਜਿਹੜੇ ਸ਼ੈਂਪੂ ਪਏ ਹੁੰਦੇ ਉਹ ਉਸ ਲਾਈਨ 'ਚ ਹੋਊਗਾ। ਤੁਸੀਂ ਉੱਥੇ ਵਾਲਮਾਰਟ 'ਚ ਉੱਥੇ ਪੁੱਛ ਸਕਦੇ ਹੈਗੇ, 2.5% ਲਿਖਿਆ ਹੋਊਗਾ। ਉਹ ਤੁਸੀਂ ਵਾਲ ਗਿੱਲੇ ਕਰਕੇ ਉਹ ਸ਼ੈਂਪੂ ਲਗਾ ਲੈਣਾ ਹੈਗਾ। ਜਿਸ ਤਰ੍ਹਾਂ ਆਪਾਂ ਨਹਾਉਂਦੇ ਹੈਗੇ, ਪਰ 10 ਮਿੰਟ ਤੁਸੀਂ ਵੇਟ ਕਰਨੀ ਹੈ। 10 ਮਿੰਟ ਨਹੀਂ ਧੋਣਾ ਹੈਗਾ, ਸਿਰ 10 ਕੁ ਮਿੰਟ ਜਾਂ ਲਗਾਓ। ਇਹ ਹਫ਼ਤੇ ਮੈਂ 2-3 ਵਾਰੀ ਕਰੋ, ਥਾਰੀ ਆਪਣੇ 5-4 ਵਾਰੀ ਲਗਾਉਣੇ ਤੇ ਸਾਰੀ ਸਿੱਕਰੀ ਹਟ ਜੂਗੀ। ਸਿਰਮਾ ਖਾਜ ਹੋਵੇ ਉਹ ਹਟ ਜੂਗੀ। ਕੋਈ ਫੋੜੇ ਫੁੰਸੀਆਂ ਹੋਵੇ ਉਹ ਵੀ ਹਟ ਜਾਂਦੀਆਂ ਜਿਹਦੇ ਨਾਲ। ਨਹੀਂ ਤਾਂ ਫਿਰ ਤੁਸੀਂ ਔਲੇ ਦਾ ਪਾਊਡਰ ਲੈਣਾ ਹੈਗਾ। ਔਲਿਆਂ ਦਾ ਪਾਊਡਰ ਲੈ ਕੇ ਤੁਸੀਂ ਨਿੰਬੂ ਨਿਚੋੜ ਕੇ ਵਿੱਚ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਸਿੱਕਰੀ ਦੇ ਉੱਤੇ। ਨਹੀਂ ਕੁਝ ਕਰਨਾ ਤਾਂ ਬੇਸਣ ਵੀ ਵਧੀਆ ਚੀਜ਼ ਹੈ ਜੀ। ਥੋੜ੍ਹਾ ਜਿਹਾ ਬੇਸਣ ਲੈ ਕੇ ਉਹਦੇ ਵਿੱਚ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਉਹ ਹੀ ਲਗਾ ਲਓ। ਉਹ ਅੱਧੇ ਕੁ ਘੰਟੇ ਬਾਅਦ ਨਹਾ ਲਓ ਤੁਸੀਂ। ਇਹਦੇ ਨਾਲ ਵੀ ਆਪਣੇ ਸਿੱਕਰੀ ਠੀਕ ਹੋ ਜਾਂਦੀ। ਜਿਹੜੇ ਦਿਲ ਦੀ ਪੁੱਛਦੇ ਸੀਗੇ, ਦਿਲ ਦੀ ਕਮਜ਼ੋਰ ਹੈਗਾ, ਦਿਲ ਕਮਜ਼ੋਰ ਹੈਗਾ, ਉਹ ਆਪਣੇ ਤੁਸੀਂ 1 ਚੁਟਕੀ ਹਿੰਗ ਤੇ ਗੁੜ ਦੇ ਵਿੱਚ ਮਿਕਸ ਕਰਕੇ ਖਾਣੀ ਹੈ ਜੀ। ਹਿੰਗ ਤੁਸੀਂ ਉਹਨੇ ਕੱਚੀ, ਨਹੀਂ ਤਾਂ ਜਿਹੜੇ ਆਪਾਂ ਸਾਗ ਨੂੰ ਡਲੀਆਂ ਵਾਲੀ ਹਿੰਗ ਤੁਸੀਂ ਲੈ ਲਓ। ਡਲੀਆਂ ਵਾਲੀ ਹਿੰਗ ਲੈ ਕੇ ਉਹਨੂੰ ਆਪਣੇ ਘਿਓ ਦੇ ਵਿੱਚੋਂ ਭੁੰਨ ਲੈਣਾ ਹੈਗਾ। ਉਹ ਤਾਂ 2 ਮਿੰਟ ਵਿੱਚ ਭੁੰਨ ਹੋ ਜਾਂਦੀ ਹੈ। 2 ਮਿੰਟ ਵੀ ਨਹੀਂ, 1 ਮਿੰਟ ਹੀ ਲੱਗਦਾ। ਜੇ ਗਰਮ ਘਿਓ ਆਪਾਂ ਤੁਸੀਂ ਹਿੰਗ ਪਾ ਲਓ, ਇੱਕੋ ਲਗਤ ਫੁੱਲ ਜਾਂਦੀ ਹੈ। ਜਦ ਬਾਹਲੀ ਰਾੜਨੀ ਨਹੀਂ ਹੈਗੀ, ਜਿਸ ਅੱਧੀ ਕੱਚੀ ਅੱਧੀ ਪੱਕੀ ਜੀ ਹੋਗੀ, ਤੁਹਾਨੂੰ ਕਲਰ ਤੇ ਬਰਾਊਨ ਜੀ ਹੋਗੀ, ਜਦ ਉਹ ਪੀ ਲੈਣਾ ਹੈਗਾ ਤੁਸੀਂ ਉਸ ਹਿੰਗ ਨੂੰ। ਉਹ ਤੁਸੀਂ ਗੁੜਮਾ ਬੁਲਾ ਕੇ ਤੁਸੀਂ ਖਾਓ। ਇਹਦੇ ਨਾਲ ਸਾਰਾ ਦਿਲ ਐਨ ਵਧੀਆ ਹੋ ਜੂਗਾ ਜੀ। ਜਾਂ ਫਿਰ ਤੁਸੀਂ ਆਪਣੇ ਜਿਹੜੇ ਫੁੱਲ ਮਖਾਣੇ ਹੁੰਦੇ, ਫੁੱਲ ਮਖਾਣੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 10-20 ਫੁੱਲ ਮਖਾਣੇ ਆਪਣੇ ਘੀਵਾ ਭੁੰਨ ਕੇ, ਜਾਂ ਐਂ ਕਰੋ ਤੁਸੀਂ ਉਹਨੇ ਥੋੜ੍ਹੇ ਪੀ ਲਓ ਉਹਨਾਂ ਨੂੰ, ਭਾਵੇਂ ਜਾਂ ਨਹੀਂ ਭੁੰਨ ਕਰਨਾ ਕੁਛ ਤਾਂ ਥੋੜ੍ਹੇ ਜਿਹੇ ਘੀਵਾ ਭੁੰਨ ਕੇ ਉਹਨਾਂ ਨੂੰ ਦੁੱਧ, ਜਿਸ ਤਰ੍ਹਾਂ ਆਪਾਂ ਖੀਰ ਬਣਾਉਂਦੇ ਹੈਗੇ, ਮਖਾਣਿਆਂ ਦੀ ਖੀਰ ਬਣਾ ਕੇ ਖਾਣੀ ਹੈ ਜੀ। ਮੇਰੇ ਕਹਿਣੇ ਦਾ ਮਤਲਬ ਇਹ ਹੈ, ਮਖਾਣਿਆਂ ਦੀ ਖੀਰ ਬਣਾ ਕੇ ਤੁਸੀਂ 40 ਦਿਨ ਖਾਓ ਜੀ। ਇਹ ਤਾਂ ਉਹ ਵੀ ਖਾਂਦੇ ਰਹੋ, ਇਹਦਾ ਕੋਈ ਵਿਗਾੜ ਨਹੀਂ ਹੈਗਾ। ਇਹ ਵੀ ਆਪਣੇ ਦਿਲ ਦੀ ਤਾਕਤ, ਦਿਲ ਨੂੰ ਬਹੁਤ ਤਾਕਤ ਦਿੰਦਾ ਹੈਗਾ ਜੀ। ਫਿਰ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਦਿਲ ਨੂੰ, ਸਭ ਦਿਲ ਨੂੰ ਤਾਕਤ ਦੇਣੇ ਵਾਲੀਆਂ ਚੀਜ਼ਾਂ ਹੈਗੀਆਂ ਜੀ। ਜਾਂ ਫਿਰ ਨਹੀਂ ਤੁਸੀਂ ਅਰਜਨ ਪਾਊਡਰ ਜਾਂ ਅਰਜਨ ਰਿਸਟ ਜੇ ਤੁਹਾਨੂੰ ਮਿਲਦਾ ਤਾਂ ਉਹ ਬਹੁਤ ਵਧੀਆ ਚੀਜ਼ ਹੈਗੀ। 20 ml ਪੀਣਾ ਹੈਗਾ ਅਰਜਨ ਰਿਸਟ। 20 ml ਪਾਣੀ ਪਾਉਣਾ ਹੈਗਾ। ਅੰਦਾਜ਼ੇ ਨਾਲ ਤੁਸੀਂ 3 ਜਾਂ 4 ਚਮਚੇ ਸਮਝੋ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਹਾਨੂੰ ਅਰਜਨਾ ਪਾਊਡਰ ਮਿਲਦਾ ਹੈਗਾ ਤਾਂ ਤੁਸੀਂ ਆਪਣੇ 1 ਕੱਪ ਲੈਣਾ ਹੈਗਾ ਦੁੱਧ ਦਾ, 1 ਕੱਪ ਲੈਣਾ ਹੈਗਾ ਪਾਣੀ ਦਾ, ਤੇ 1 ਜਾਂ 1.5 ਚਮਚਾ ਤੁਸੀਂ ਪਾ ਲੈਣਾ ਹੈਗਾ ਅਰਜਨਾ ਪਾਊਡਰ ਦਾ।
ਉਹਨੂੰ ਐਨ ਵਿੱਚੋਂ ਥੋੜ੍ਹਾ ਜਿਹਾ ਗੁੜ ਪਾ ਲੈਣਾ ਹੈਗਾ। ਐਂ ਜਿਸ ਤਰ੍ਹਾਂ ਆਪਾਂ ਚਾਹ ਉਬਾਲਦੇ ਹੈਗੇ, ਐਂ ਚੰਗੀ ਤਰ੍ਹਾਂ ਚਾਹ ਉਬਾਲਣੀ। ਜਦ 2 ਕੱਪਾਂ ਦੀ ਬਜਾਏ 1 ਕੱਪ ਰਹਿ ਜਾਵੇ, ਉਹ ਤੁਸੀਂ ਆਪਣੇ ਹੌਲੀ ਹੌਲੀ ਘੁੱਟਾਂ ਕਰਕੇ ਪੀਓ। ਇਹਦੇ ਨਾਲ ਸਾਰੇ ਆਪਣੇ ਦਿਲ ਮਾ ਕੋਈ ਜਲਨ ਹੈ, ਦਿਲ ਦੀ ਕਮਜ਼ੋਰੀ ਹੈਗੀ, ਇਹ ਵੀ ਆਪਣੇ ਦਿਲ ਨੂੰ ਬਹੁਤ ਵਧੀਆ ਕੰਮ ਕਰੂਗੀ ਜੀ। ਜੇ ਬਾਈ ਚਾਂਸ ਸਾਰੇ ਆਪਣੇ ਜੇ ਦਰਦ ਦੁਰਦ ਵੀ ਤੁਹਾਨੂੰ ਫੀਲ ਹੁੰਦੀ ਹੈਗੀ, ਦਿਲ ਮਾ ਵੀ ਚੋਭ ਜੀ ਕੋਈ ਪੈਂਦੀ ਮਾੜੀ ਮੋਟੀ, ਤਾਂ ਤੁਸੀਂ 2 ਕੇਲੇ ਲੈ ਲੈਣੇ ਹੈਗੇ, 2 ਚਮਚੇ ਸ਼ਹਿਦ ਦੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਰਾਈਟ ਵੇ। ਨਹੀਂ ਤਾਂ ਤੁਸੀਂ 1 ਚਮਚਾ ਅਜਵਾਇਣ ਦਾ ਲੈ ਲਓ ਕੋਸੇ ਜਿਹੇ ਪਾਣੀ ਨਾਲ। ਇਹ ਵੀ ਆਪਣੇ ਦਿਲ ਨੂੰ ਆਪਣੇ ਜੇ ਮਾੜੀ ਮੋਟੀ ਤੁਹਾਨੂੰ ਡਿਸਟਰਬੈਂਸ ਫੀਲ ਹੁੰਦੀ ਹੈਗੀ ਤਾਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ। ਫਿਰ ਅੰਗੂਰਾਂ ਦਾ ਰਸ ਬਹੁਤ ਵਧੀਆ ਚੀਜ਼ ਹੈ ਜੀ, ਅੰਗੂਰ ਖਾ ਲਓ, ਨਹੀਂ ਤਾਂ ਅੰਗੂਰਾਂ ਦਾ ਰਸ ਪੀ ਲਓ, ਇਹ ਵੀ ਬਹੁਤ ਸਾਡੇ ਦਿਲ ਵਾਸਤੇ ਵਧੀਆ ਚੀਜ਼ ਰਹੂਗੀ। ਫਿਰ ਲਸਣ ਵੀ ਉਹਨੇ 1-2 ਤੁਰੀਆਂ ਤੁਸੀਂ ਲਸਣ ਦੀਆਂ ਵੀ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਦਹੀਂ ਦੀ ਕੌਲੀ ਦੇ ਵਿੱਚੋਂ ਥੋੜ੍ਹਾ ਜਿਹਾ ਔਲਿਆਂ ਦਾ ਪਾਊਡਰ ਪਾ ਕੇ ਇਹ ਤੁਸੀਂ ਖਾ ਲਿਆ ਕਰੋ, ਇਹ ਵੀ ਠੀਕ ਹੈ। ਫਿਰ ਗਾਜਰਾਂ ਦੇ ਜੂਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਲੈ ਸਕਦੇ ਹੈਗੇ। 10-15 ਤੁਸੀਂ ਪਿਸਤੇ ਜਿਹੜੇ ਹੁੰਦੇ ਉਹ ਤੁਸੀਂ ਖਾ ਸਕਦੇ ਹੈਗੇ। ਇਹ ਜਿਹੜੇ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਜੀ। ਜਿਹਨੇ ਦਿਲ ਦੀ ਧੜਕਣ ਤੇਜ਼ ਹੈ ਉਹ ਇਹ ਨੁਸਖੇ ਤੁਸੀਂ ਵਰਤ ਲਿਆ ਕਰੋ। ਮੇਥੀ ਆਪਣੇ ਮੇਥੀ ਲੈ ਸਕਦੇ ਹੈਗੇ ਤੁਸੀਂ, ਦਹੀਂ ਥੋੜ੍ਹੀ ਅੱਧਾ ਚਮਚਾ ਦਹੀਂ ਦੀ ਕੌਲੀ ਪਾ ਕੇ ਮੇਥੀ ਖਾ ਲਿਆ, ਇਹ ਠੀਕ ਰਹਿੰਦਾ ਸਾਨੂੰ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ, ਜਿਸ ਤਰ੍ਹਾਂ ਦਿਲ ਦੀ ਧੜਕਣ ਵਾਸਤੇ 3-4 ਪੱਤੇ ਤੁਸੀਂ ਇਹਦੇ ਲੈਣੇ ਹੈਗੇ, ਅਨਾਰਾਂ ਦੇ ਪੱਤੇ ਲੈਣੇ, ਅਨਾਰ ਦੇ ਦਰਖਤ ਦੇ, ਜੇ ਤਾਜ਼ੇ ਹੈਗੇ ਤਾਂ ਕੱਟ ਕੇ ਉਸ ਤਰ੍ਹਾਂ ਉਹਨੂੰ ਪੱਤਿਆਂ ਨੂੰ ਪਾਣੀ ਵਿੱਚ ਪਾ ਕੇ ਉਬਾਲਣਾ ਹੈਗਾ ਅਤੇ ਸਵੇਰ ਸਾਂਝ ਤੁਸੀਂ ਆਪਣੇ ਪੀਣਾ ਹੈਗਾ। ਇਹਦੇ ਨਾਲ ਵੀ ਤੁਹਾਡੇ ਦਿਲ ਨੂੰ ਤਾਕਤ ਹੈ ਅਤੇ ਆਪਣੇ ਦਿਲ ਦੀ ਧੜਕਣ ਵੀ ਠੀਕ ਹੋ ਜਾਏਗੀ ਤੁਹਾਡੇ ਨਾਲ ਇਹਦੇ ਨਾਲ। ਹੁਣ ਚੱਲਦੇ ਜੀ ਆਪਣਾ ਟਾਈਫਾਈਡ ਵਾਲੇ ਜਿਹੜੇ ਪੁੱਛਦੇ ਸੀਗੇ, ਟਾਈਫਾਈਡ ਬੁਖਾਰ ਚੜ੍ਹਦਾ ਹੈਗਾ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ। ਪਹਿਲਾਂ ਤਾਂ ਤੁਸੀਂ ਥੋੜ੍ਹੀ ਦਾਲਚੀਨੀ ਸਟਾਰਟ ਕਰ ਦਿਓ, ਸ਼ਹਿਦ ਵਾਂ ਪਾ ਕੇ 1 ਚੁਟਕੀ ਜਾਂ 2 ਚੁਟਕੀਆਂ ਭਾਵੇਂ ਚਮਚੇ ਦਾ ਤੀਆ ਹਿੱਸਾ 1 ਜਾਂ 2 ਚਮਚੇ ਸ਼ਹਿਦ ਵਾਂ ਪਾ ਕੇ ਮਿਕਸ ਕਰਕੇ ਉਹ ਖਾਣਾ ਹੈਗਾ ਜੀ ਤੁਸੀਂ, ਜਿਹੜੇ ਟਾਈਫਾਈਡ ਵਾਲੇ ਹੈਗੇ। ਫਿਰ ਤੁਸੀਂ ਦਵਾਈ ਮੈਂ ਤੁਹਾਨੂੰ ਦੱਸਦਾ ਹੈਗਾ, ਉੱਥੇ ਪੰਸਾਰੀ ਤੋਂ ਤੁਸੀਂ ਬਣਵਾ ਲਈ ਇਹ ਨਾਗਰ ਮੋਥਾ ਲੈਣਾ ਹੈਗਾ, ਪਿੱਤ ਪਾਪੜਾ, ਮਲੱਠੀ, ਗਰੂਚ ਅਤੇ ਮਨੱਕਾ, ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ ਤੁਸੀਂ। ਇਹ ਲੈ ਕੇ ਤੁਸੀਂ ਵਿੱਚੋਂ ਦੇ 1 ਚਮਚਾ ਤੁਸੀਂ ਲੈ ਕੇ ਪਾਣੀ ਵਿੱਚ ਕਾੜਾ ਜਿਹਾ ਬਣਾ ਕੇ ਚਾਹੇ ਤਾਂ ਸ਼ਹਿਦ ਪਾ ਕੇ ਪੀ ਲਓ, ਚਾਹੇ ਮਿਸ਼ਰੀ ਪਾ ਕੇ ਪੀ ਲਓ, ਇਹ ਟਾਈਫਾਈਡ ਵਾਸਤੇ ਵਧੀਆ ਚੀਜ਼ ਰਹਿੰਦੀ ਹੈ। ਜਾਂ ਫਿਰ ਤੁਸੀਂ ਆਪਣੇ ਜੇ ਗਲੋ ਅਤੇ ਬੇਲਗਿਰੀ ਦਾ ਪਾਊਡਰ, ਇਹ ਅੱਧਾ ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ ਆਪਣੇ 1 ਚਮਚੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, ਬਰਾਬਰ ਲੈਣੀ ਹੈ ਬੇਲਗਿਰੀ ਪਾਊਡਰ ਅਤੇ ਆਪਣੇ ਗਲੋ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਇਹਦੇ ਵਾਸਤੇ ਕੇਸਰ ਲੈਣਾ ਹੈਗਾ, ਇਹ ਪੰਸਾਰੀ ਤੋਂ ਹੀ ਮਿਲੂਗਾ ਜਿੱਥੇ ਇੰਡੀਆ ਹੀ ਹੈ ਭਾਈ, ਇਹ ਤਾਂ ਮੈਂ ਦੱਸ ਰਿਹਾ, ਇਹ ਚੀਜ਼ਾਂ ਨਹੀਂ ਤਾਂ ਮੈਂ ਦੱਸਣੀਆਂ ਨਹੀਂ ਸੀ। ਕੇਸਰ ਲੈਣਾ ਹੈਗਾ, ਜੈਫਲ ਲੈਣਾ ਹੈਗਾ, ਜਵੱਤਰੀ, ਲੌਂਗ, ਤੁਲਸੀ ਦੇ ਪੱਤੇ, ਇਹ ਸਾਰੀਆਂ ਬਰਾਬਰ ਲੈਣੀਆਂ। 5-5 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ, ਇਹ ਬਾਹਲੀ ਜ਼ਿਆਦਾ ਲੈਣੇ ਦੀ ਲੋੜ ਨਹੀਂ, 5-5 ਗ੍ਰਾਮ ਬਹੁਤ ਹੋ ਗਿਆ ਇਹ। ਅਤੇ ਇਹਨਾਂ ਨੂੰ ਬਰਾਬਰ ਲੈ ਕੇ ਪੀ ਕੇ ਥੋੜ੍ਹਾ ਜਿਹਾ ਵਿੱਚੋਂ ਸ਼ਹਿਦ ਪਾ ਦਿਓ ਭਾਵੇਂ, ਇਹਦੇ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਹੁੰਦੀਆਂ ਉੱਡੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ। 1 ਗੋਲੀ ਆਪਣੇ ਸਵੇਰ ਨੂੰ ਲੈਣੀ ਹੈ, 1 ਸ਼ਾਮ ਨੂੰ। ਇਹ ਤੁਹਾਡੀ ਮੇਬੀ ਜੇ ਤੁਹਾਨੂੰ ਗਰਮੀ ਕਰੇ ਤਾਂ ਤੁਸੀਂ 1 ਟਾਈਮ ਹੀ ਲੈ ਸਕਦੇ। ਕਈ ਵਾਰੀ ਐਂ ਹੁੰਦਾ ਵੀ ਜਿਸ ਤਰ੍ਹਾਂ ਪਿੰਡੇ 'ਤੇ ਮਾੜੀ ਮੋਟੀ ਫਾਂਸੀ ਜੀ ਕੋਈ ਪਿੱਤ ਜੀ ਵਾਂਗਰੋਂ ਹੋ ਸਕਦੀ ਹੈਗੀ, ਇਹਦੇ ਨਾਲ ਸਾਈਡ ਇਫੈਕਟ ਹੋ ਸਕਦਾ ਇਹਦਾ ਹੈ, ਅਤੇ ਆਪਣੇ ਘਬਰਾਉਣ ਦੀ ਲੋੜ ਨਹੀਂ ਹੈਗੀ, ਪਰ ਆਪਣੇ ਚਲੇ ਜਾਂਦੀ ਹੈਗੀ ਇਹ ਫਾਂਸੀਆਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਐਨ ਸਸਤਾ ਸੌਦਾ ਹੈਗਾ ਇਹ ਮਹਾ ਸੁਦਰਸ਼ਨ ਚੂਰਨ, ਮੈਂ ਉਦੋਂ ਦੱਸਿਆ ਵੀ ਸੀਗਾ ਪਾਸੋਂ, ਉਹ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲੈ ਲਿਆ ਕਰੋ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਇਹ ਕਿਸੇ ਕਿਸਮ ਦਾ ਬੁਖਾਰ ਹੋਵੇ ਉਹਨੂੰ ਕੰਟਰੋਲ ਕਰਨੇ ਵਾ ਬਹੁਤ ਵਧੀਆ ਚੀਜ਼ ਹੈ ਜੀ ਇਹ ਮਹਾ ਸੁਦਰਸ਼ਨ ਚੂਰਨ। ਨਹੀਂ ਤਾਂ ਉਹਨੇ ਜੇ ਘਰੇ ਇਲਾਜ ਕਰਨਾ ਹੈਗਾ ਤਾਂ 3 ਮਣੱਕੇ ਲੈਣੇ ਹੈਗੇ, 3-4 ਮਣੱਕੇ ਲੈਣੇ ਹੈਗੇ, 3-4 ਜਿਹੜੇ ਫਿੱਗ ਹੁੰਦੇ ਆ ਅੰਜੀਰ, ਅਤੇ 1 ਗ੍ਰਾਮ ਲੈਣੀਆਂ ਹੈਗੀਆਂ ਖੁਪਕਲਾਂ, ਬਹੁਤ ਬਰੀਕ ਲਾਲ ਜਿਹੀਆਂ ਹੁੰਦੀਆਂ ਜੀ, ਜਿਸ ਤਰ੍ਹਾਂ ਮਸਟਰਡ ਹੁੰਦੀ ਹੈ, ਇਹ ਤਰ੍ਹਾਂ ਦੇ ਦਾਣੇ ਹੁੰਦੇ ਇਹ ਖੁਪਕਲਾਂ, ਅਤੇ ਇਹਨਾਂ ਦੀ ਆਪਣੇ ਕੁੱਟ ਕੇ ਚਟਨੀ ਜੀ ਬਣ ਜੂਗੀ ਇਹਨਾਂ ਦੀ। ਮਣੱਕੇ ਵੀ ਗਿੱਲੇ ਹੁੰਦੇ ਆ, ਫਿੱਗ ਵੀ, ਇਹਦੀ ਚਟਨੀ ਜੀ ਬਣਾ ਕੇ ਉਹ ਤੁਸੀਂ ਆਪਣੇ ਖਾਣੇ ਹੈਗੇ ਜੀ ਇਹਦੇ ਨਾਲ। ਫਿਰ ਰੋਟੀ ਤੁਸੀਂ ਇਹਦੇ ਵਿੱਚੋਂ ਬੰਦ ਕਰ ਦਿਓ, ਫਲ ਫਰੂਟ ਖਾਓ, ਜ਼ਿਆਦਾ ਦੁੱਧ ਪੀਓ, ਰੋਟੀ ਦੀ ਨਹੀਂ, ਜੇ ਟਾਈਫਾਈਡ ਵਾਲੇ ਰੋਟੀ ਨਹੀਂ ਚੰਗੀ ਹੁੰਦੀ ਜੀ ਖਾਣੀ ਵਾਲੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਜਵੈਨ, ਚਰੈਤਾ, ਗਲੋ, ਇਹ 50-50 ਗ੍ਰਾਮ ਲੈਣੀਆਂ ਤਿੰਨੇ ਚੀਜ਼ਾਂ, ਅਤੇ ਬਦਾਮ ਵਿੱਚੋਂ 100 ਗ੍ਰਾਮ ਪਾਣੇ ਹੈਗੇ ਇਹਦੇ ਵਿੱਚੋਂ। ਇਹ ਕੁੱਟ ਕੇ ਆਪਣੇ ਤੁਸੀਂ ਬਰਾਬਰ ਇਹਦੇ ਵਿੱਚੋਂ ਤੇ ਤੁਸੀਂ ਆਪਣੇ 2 ਚਮਚੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਤੇ ਅੱਗੇ ਜਿਹੜੇ ਪੁੱਛਦੇ ਸੀਗੇ ਆਪਣੇ ਖਾਂਸੀ ਹੈਗੀ, ਬੱਚੇ ਨੂੰ ਖਾਂਸੀ ਰਹਿੰਦੀ ਹੈਗੀ,
ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਬੱਕਰੀ ਦੇ ਦੁੱਧ ਦੇ ਵਿੱਚੋਂ ਅੱਧਾ ਕੁ ਚਮਚਾ, ਜੇ ਛੋਟਾ ਨਿਆਣਾ ਉਹਨੂੰ ਪਤਾ ਨਹੀਂ ਕਿੱਡਾ ਕੁ ਬੜਾ, ਜੇ ਤਾਂ 5-6 ਸਾਲ ਦਾ ਹੈਗਾ ਤਾਂ ਤੁਸੀਂ ਅੱਧਾ ਚਮਚਾ ਬੱਕਰੀ ਦਾ ਦੁੱਧ, ਜੇ ਤਾਂ ਬੱਕਰੀ ਦਾ ਦੁੱਧ ਲੈ ਕੇ ਅੱਧਾ ਚਮਚਾ ਹਲਦੀ ਪਾ ਕੇ ਉਹਨੂੰ ਆਪਣੇ ਪਿਲਾ ਸਕਦੇ ਹੈਗੇ। ਜੀ। ਜਾਂ ਫਿਰ ਰਾਤ ਨੂੰ ਪੈਣ ਲੱਗੇ ਉਹਨੂੰ ਕੋਸਾ ਜਿਹਾ ਪਾਣੀ ਪਿਲਾ ਦੇ ਕਰੋ, ਅੱਧਾ ਕੁ ਗਲਾਸ। ਇਹਦੇ ਨਾਲ ਵੀ ਖੰਘ ਟਿਕੀ ਰਹਿੰਦੀ ਹੈਗੀ। ਫਿਰ ਨਹੀਂ ਤੁਸੀਂ ਆਪਣੇ ਰਾਈ ਦਾ ਤੇਲ ਜਿਹੜਾ ਹੁੰਦਾ, ਉਹ ਤੁਸੀਂ ਰਾਈ ਦਾ ਤੇਲ ਲੈ ਲੈਣਾ 1 ਚਮਚਾ, ਕੋਸਾ ਜਿਹਾ ਕਰਕੇ 1 ਚਮਚਾ ਵਿੱਚ ਅਦਰਕ ਦਾ ਰਸ, ਇਹ ਮਿਕਸ ਕਰਕੇ ਤੁਸੀਂ ਆਪਣੇ ਉਹਦੇ ਮਾਲਿਸ਼ ਕਰਨੀ ਹੈਗੀ ਛਾਤੀ ਦੇ ਉੱਤੇ। ਨਹੀਂ ਤਾਂ ਫਿਰ ਅਦਰਕ ਦਾ ਰਸ ਤੇ ਆਪਣੇ ਸ਼ਹਿਦ ਮਿਲਾ ਕੇ ਇਹ ਵੀ ਚਟਾ ਸਕਦੇ ਹੈਗੇ। ਇਹ ਵੀ ਖਾਂਸੀ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਬੱਚੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਨਾਰਾਂ ਦਾ ਰਸ ਲੈਣਾ ਹੈਗਾ 2 ਚਮਚੇ, ਤੇ ਵਿੱਚੋਂ ਥੋੜਾ 1 ਚਮਚਾ ਸ਼ਹਿਦ ਦਾ ਪਾ ਲੈਣਾ, 1 ਚਮਚਾ ਸ਼ੱਕਰ ਦਾ ਪਾ ਲੈਣਾ ਹੈਗਾ। ਉਹ ਜਾਮ ਜਿਹਾ ਬਣ ਜੂਗਾ, ਉਹ ਨਿਆਣੇ ਨੂੰ ਉਂਗਲੀ ਨਾਲ ਹੌਲੀ ਹੌਲੀ ਚਟਾ ਦਿਓ ਤੇ ਆਨੇ ਉਹ ਵੀ ਵਧੀਆ ਚੀਜ਼ ਹੋਗੀ ਤੁਹਾਨੂੰ ਇਹਦੇ ਵਾਸਤੇ। ਇਹ ਆ ਫਿਰ ਤੁਸੀਂ ਕਰ ਸਕਦੇ ਹੈਗੇ ਬੱਚੇ ਨੂੰ ਤਾਂ ਬਹੇੜਾ ਵੀ ਜਿਹੜਾ ਹੁੰਦਾ, ਬਹੇੜਾ ਵੀ ਠੀਕ ਹੈ ਜੀ। ਬਹੇੜੇ ਬੱਚੇ ਨੂੰ ਦੇ ਸਕਦੇ ਹੈਗੇ, ਇਹਦਾ ਕੋਈ ਨੁਕਸਾਨ ਨਹੀਂ ਹੁੰਦਾ। ਉਹਦਾ ਬਹੇੜੇ ਦਾ ਪਾਊਡਰ ਜਿਹਾ ਬਣਾ ਲਓ, ਮਤਲਬ ਪਾਊਡਰ ਬਣਾਇਆ ਮਿਲ ਜਾਂਦਾ ਹੈਗਾ। ਤੇ ਉਹ ਥੋੜ੍ਹਾ ਜਿਹਾ ਲੈ ਕੇ ਉਹਦੇ ਵਿੱਚ ਸ਼ਹਿਦ ਪਾ ਕੇ 2-3 ਉਂਗਲੀਆਂ ਜੀ ਆਪਣੇ 1 ਚਮਚਾ ਪਾਊਡਰ ਲੈ ਕੇ ਤੁਸੀਂ ਸ਼ਹਿਦ ਮਿਲਾ ਕੇ ਆਪਣੇ ਜਾਮ ਬਣਾ ਲਓ, ਉਂਗਲੀਆਂ ਨਾਲ ਬੱਚੇ ਨੂੰ ਚਟਾ ਦਿਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਪੈਰਾਂ ਦੇ ਵਿੱਚੋਂ ਜਲਨ ਜੀ ਹੈ, ਸੇਕ ਜਾਏਗਾ, ਚਮੇਲੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈ ਜੀ ਪੈਰਾਂ ਦੇ ਉੱਤੇ। ਤੇ ਔਲੇ ਦਾ ਮੁਰੱਬਾ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ। ਫਿਰ ਜਿਹੜੇ ਫਿੱਗ ਹੁੰਦੇ ਆ ਉਹ ਖਾ ਲਏ ਕਰੋ, 2-3 ਸਵੇਰ ਨੂੰ ਜੀ। ਖਾ ਲਏ, 2-3 ਸ਼ਾਮ ਨੂੰ ਖਾ ਲਏ। ਇਹ ਜਲਨ ਵਾਸਤੇ ਠੀਕ ਹੈ ਜੀ। ਸ਼ਤਾਵਰ ਤੇ ਮਿਸ਼ਰੀ ਬਰਾਬਰ ਮਿਲਾ ਕੇ ਇਹ ਖਾ ਸਕਦੇ ਹੈਗੇ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਸਾਡੇ ਨਾਲ ਜਗਵੀਰ ਸਿੰਘ ਜੀ, ਜੋ ਨੁਸਖੇ ਦੱਸਦੇ ਨੇ, ਤੁਸੀਂ ਵਰਤ ਸਕਦੇ ਆ। ਵਰਤ ਇਸ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ, ਪਰ ਡਾਕਟਰ ਸਾਡੇ ਕੋਲ ਨਹੀਂ ਹੁੰਦਾ ਕੋਈ ਵੀ, ਇਹ ਸਿਰਫ ਜਿਹੜੀਆਂ ਹੋਮ ਰੈਮਡੀ ਉਹਨਾਂ ਦੀ ਗੱਲ ਕਰਦੇ ਆ। ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪ੍ਰਵਾਤ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਵਾਂ, ਜੀਤ ਕੌਰ ਟੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਮੈਂਸ, ਕਰਨੈਲ ਸਿੰਘ ਰੰਧਾਵਾ, ਰੌਲਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ, ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ, ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ, ਐਲਗਰੋਵ, ਗੁਰਮੀਤ ਸਿੰਘ ਚੱਲੀ, ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ, ਲਿਵਿੰਗਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ